हाँ जी, सब तो पहला ਤਾਂ ਜੀ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਹਾਜ਼ਰ ਹਾਂ ਜੀ। ਅਸੀਂ ਦੋਵੇਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਜੀ ਆਇਆਂ ਨੂੰ ਕਹਿੰਦੇ ਆ ਜੀ। ਸਤ ਬਿਸਮਿਲ੍ਲਾ। ਅੱਜ ਦੀ ਵੀਡੀਓ ਜਿਹੜੀ ਹੈ, ਸਾਡਾ ਮੁੱਦਾ ਜਿਹੜਾ ਅੱਜ ਦੀ ਵੀਡੀਓ ਦਾ ਹੈਗਾ ਨਾ, ਉਹ ਇਹ ਹੈਗਾ ਵੀ ਪਹਿਲਾਂ ਇਹ ਗੱਲ ਕਹੀ ਜਾਂਦੀ ਸੀਗੀ ਵੀ ਜਿਹੜੀ ਬੱਕਰੀ ਆ ਨਾ ਰਾਣਾ ਸਾਹਿਬ, ਹਾਂ ਇਹ ਮਾੜੇ ਬੰਦਿਆਂ ਦੀ ਨਾ ਹਾਂ ਗਾਂ ਹੁੰਦੀ। ਹਾਂ ਬਿਲਕੁਲ, ਜਿਹੜੇ ਕੋਈ ਮਾਤੜ ਬੰਦੇ ਆ, ਗਰੀਬ ਦੀ ਗਾਂ ਕਹਿੰਦੇ ਸੀਗੇ ਇਹਨੂੰ। ਪਰ ਹੁਣ ਅੱਜ ਕੱਲ ਮੈਂ ਸੋਸ਼ਲ ਮੀਡੀਆ ਦੇ ਉੱਤੇ YouTube ਹੋ ਗਿਆ ਜਾਂ ਕੋਈ ਵੀਡੀਓ ਦੇਖੀ ਦੀਆਂ ਆ ਜਾਂ ਕਿਧਰੇ ਵੈਸੇ ਵੀ ਕਿਧਰੇ ਕੋਈ ਪਤਾ ਕਰੀਏ ਨਾ ਕਿਸੇ ਚੰਗੀ ਜਗ੍ਹਾ ਦੇ ਉੱਤੇ, ਤੇ ਮੇਰਾ ਖਿਆਲ ਦੇ ਵਿੱਚ ਵੀ ਗਾਂ ਜਿਹੜੀ ਆ ਨਾ ਉਹ ਸਸਤੀ ਹੋ ਗਈ ਆ ਤੇ ਬੱਕਰੀ ਜਿਹੜੀ ਆ ਇਹ ਮਹਿੰਗੀ ਹੋ ਗਈ। ਇਹ ਸਾਡੀ ਪਹੁੰਚ ਤੋਂ ਦੂਰ ਹੋ ਗਈ ਹੈ। ਤੇ ਅੱਜ ਮੈਂ ਤੁਹਾਡੇ ਨਾਲ ਇਸੇ ਮੁੱਦੇ ਦੇ ਉੱਤੇ ਗੱਲ ਕਰੂੰਗਾ ਵੀ ਇਹ ਇਦਾਂ ਕਿਉਂ ਹੋਇਆ, ਇਹਦੀ ਵਜ੍ਹਾ ਕੀ ਆ, ਵੀ ਕਿਉਂ ਲੋਕ ਜਿਹੜਾ ਦੇਖੋ ਨਾ ਜੀ, ਵੀ ਮੈਂ ਕਹਿੰਦਾ ਕਿ ਕੰਨਾਂ ਦੀ ਗੱਲ ਕਰਦੇ ਹੋਣਗੇ ਵੀ ਕੰਨ ਲੰਬੇ, ਹਾਲਾਂਕਿ ਕੰਨ ਲੰਬੇ ਹੋਣਾ ਇਹ ਕੋਈ ਠੰਡੇ ਇਲਾਕਿਆਂ ਦੀ ਨਿਸ਼ਾਨੀ ਸੀ। ਸਾਡੇ ਜਿਹੜੇ ਮੈਦਾਨੀ ਗਰਮ ਇਲਾਕੇ ਤੇ ਕੰਨ ਛੋਟੇ ਬੱਕਰੀਆਂ ਦੇ ਹੁੰਦੇ ਸੀਗੇ। ਕੰਨ ਲੰਬੇ ਵਾਲੀ ਬੱਕਰੀ ਜੀ ਨਿਸ਼ਾਨੀ ਰੱਖ ਲਈ, ਉਹ ਮਹਿੰਗੀ ਹੋਊਗੀ ਜੀ। ਉਹਦੀ ਬੂਥੀ ਇੰਜ ਦੀ ਹੋਣੀ ਚਾਹੀਦੀ ਹੈ ਜੀ। ਉਹ ਜੀ ਉਹਦੀ ਲਮੇਟ ਕੀ ਹੈ ਜੀ, ਯਾਨੀ ਕਿ ਕੁਝ ਇਹੋ ਜਿਹੇ ਉਹ ਬਣਾ ਲਏ ਵੀ ਜਿਨ੍ਹਾਂ ਦੀ ਗੱਲਾਂ ਕਰਕੇ ਨਾ ਉਹਨੂੰ ਮਹਿੰਗਾ ਕੀਤਾ ਜਾਵੇ, ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾਵੇ। ਇੱਕ ਗੱਲ ਯਾਦ ਰੱਖਿਓ, ਸ਼ੌਕ ਤੇ ਕਾਰੋਬਾਰ ਆ, ਇਹਦੇ ਵਿੱਚ ਫਰਕ ਹੁੰਦਾ। ਸ਼ੌਕ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। 20 ਲੱਖ ਦੀ ਬੱਕਰੀ ਰੱਖ ਲਓ, 20 ਲੱਖ ਦਾ ਭਾਵੇਂ ਮੁਰਗਾ ਲੈ ਕੇ ਰੱਖ ਲਓ, ਹੈ ਵੀ ਆ ਮੁਰਗੇ ਵੀ ਇੰਨੇ ਦੇ ਹੈਗੇ ਆ ਵੀ ਉਹ ਸ਼ੌਕ ਆ। ਪਰ ਜੇ ਕਾਰੋਬਾਰ ਨੂੰ ਕਰੀਏ ਨਾ, ਉਹਨੂੰ ਲੈ ਕੇ ਚੱਲਣਾ ਆ, ਤਾਂ ਫਿਰ ਸਾਨੂੰ ਜਿਹੜਾ ਸਾਡਾ ਗੋਸ਼ਤ ਆ ਨਾ, ਉਹਦੇ ਅੰਦਰ ਹੀ ਰਹਿਣਾ ਪੈਣਾ। ਇਵੇਂ ਆ ਨਾ ਜੀ ਰਾਣਾ ਸਾਹਿਬ, ਉਹਦੇ ਨਾਲ ਸਾਨੂੰ ਰਿਜ਼ਕ ਵੀ ਲੱਭ ਸਕਦਾ ਆ। ਤੇ ਪਰ ਇੱਥੇ ਹਾਲਾਤ ਉਹ ਬਣ ਗਏ ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ। ਤੁਸੀਂ ਇਹਦੇ ਬਾਰੇ ਚ ਰਾਣਾ ਸਾਹਿਬ ਕੀ ਕਹਿੰਦੇ ਆ? ਦੇਖੋ ਜੀ, ਬਿਲਕੁਲ ਨਾ ਤੁਸੀਂ ਇਹ ਗੱਲ ਕੀਤੀ। ਆਮ ਤੌਰ ਤੇ ਇਹੀ ਗਿਣਿਆ ਜਾਂਦਾ ਸੀ ਕਿ ਗਰੀਬ ਦਾ ਆਸਰਾ ਨਾ ਬੱਕਰੀ ਹੁੰਦੀ ਹੈ। ਹਾਂਜੀ। ਤੇ ਇੱਕ ਉਹ ਕਹਾਵਤ ਵੀ ਹੈ ਨਾ ਕਿ ਵਿਆਜ ਦਾ ਵਰਕਾ ਜਿਹੜਾ ਵਾ ਨਾ, ਜਾਂ ਲੱਕੜੀ ਪਾੜਦੀ ਹੈ ਜਾਂ ਬੱਕਰੀ ਪਾੜਦੀ, ਇਦਾਂ ਹੀ ਗੱਲ। ਵਿਆਜ ਜਿਹੜਾ ਵਾ ਨਾ, ਜਾਂ ਸੂਦ ਕਿਸੇ ਮਾੜੇ ਬੰਦੇ ਤੇ ਹੀ ਚੜ ਸਕਦਾ, ਤਕੜੇ ਬੰਦੇ ਤੇ ਤਾਂ ਨਹੀਂ ਹੈ। ਕਹਾਵਤ ਜਦੋਂ ਬਣੀ ਹੈ ਨਾ, ਤਕੜਿਆਂ ਬੰਦਿਆਂ ਲਈ ਤਾਂ ਨਹੀਂ ਬਣੀ, ਉਹਨਾਂ ਕੋਲ ਸੌਖੇ ਤੇ ਮਾੜੇ ਬੰਦੇ ਲਈ ਜਾਂ ਮਾੜਾ ਬੰਦਾ ਹੀ ਘਰੇ ਥੱਲੇ ਆਂਦਾ ਵਾ। ਤੇ ਇਹ ਸਾਡੇ ਨਾ ਅਸਲ ਸਿਲੈਕਟਡ ਸਨਾਬਰੀ ਹੋ ਗਈ ਆ ਹਰ ਸ਼ਹਿਰ 'ਚ। ਇਹ ਕੱਲੀ ਬੱਕਰੀ ਤੇ ਨਹੀਂ ਹੈ। ਉਹ ਅਸੀਂ ਮੱਝਾਂ 'ਚ ਵੀ ਉਸੇ ਸਿਲਸਿਲੇ 'ਚ ਹੋ ਗਏ ਆ। 25 ਲੱਖ ਦੀ 30 ਲੱਖ ਦੀ ਮੱਝ ਹੋ ਗਈ ਹੈ। ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਬੱਚਿਆਂ 'ਚ ਤੁਸੀਂ ਦੇਖ ਲਓ, ਉਹਦੇ 'ਚ ਬੱਕਰੀ 'ਚ ਵੀ ਬੱਕਰੀ ਆਮ ਤੌਰ ਤੇ ਗਿਣਿਆ ਜਾਂਦਾ ਸੀ ਕਿ ਜੇ ਕੋਈ ਮਾਤੜ ਜਿਹਾ ਬੰਦਾ ਨਾ, ਮੇਰੇ ਵਰਗਾ, ਜਿਹਦੇ ਕੋਲ ਜਗ੍ਹਾ ਥੋੜੀ ਆ, ਉਹ ਆਪਣਾ ਚਲੋ ਵੀ ਜਿਸ ਤਰ੍ਹਾਂ 15 ਹਜ਼ਾਰ ਦੀਆਂ 20 ਹਜ਼ਾਰ ਦੀਆਂ 5 ਲਵੇ ਪੱਠਾ ਤੇ ਮਰਲੇ ਕੇ ਜਗ੍ਹਾ 'ਚ ਨਾ ਜਿਹੜਾ ਵਾ ਸ਼ੁਰੂ ਕਰ ਲਏ। ਹੁਣ ਉਹ ਜਨਾਬ ਬੱਕਰੀਆਂ ਦੇ ਨਾ, ਯਾਨੀ ਕਿ ਉਹ ਹੁਣ ਜਿਹੜੇ ਕੁਛ ਉਹ ਜਿਹੜੇ ਹੈ ਆ ਨਵੇਂ ਸ਼ੈੱਡ ਜਿਹੜੇ ਐਲੀਵੇਟਡ ਵਾਲੇ, ਉਹ 25,000 ਰੁਪਏ 'ਚ ਜਗ੍ਹਾ ਮੇਰੇ ਖਿਆਲ 'ਚ ਨਾ ਇੱਕ ਬੱਕਰੀ ਦੀ ਪੈਂਦੀ ਆ। ਹੋ ਸਕਦਾ ਜ਼ਿਆਦਾ ਜੀ ਪਏ, ਮੇਰਾ ਐਵੇਂ ਛੋਟਾ ਜਿਹਾ ਅੰਦਾਜ਼ਾ ਵਾ, ਰਫ ਜਾ ਵੀ ਇਹ 25,000 ਰੁਪਏ 'ਚ ਇੱਕ ਬੱਕਰੀ ਦੀ ਜਗ੍ਹਾ ਨਾ। ਵੀ ਹੁਣ ਦੇਖੋ ਵੀ ਹੁਣ 25,000 ਵਾਲਾ ਜਦੋਂ ਤੁਸੀਂ ਉਹ ਬਣਾ ਲਿਆ, ਫਿਰ ਤੁਸੀਂ ਉਹਦੇ 'ਚ 15,000 ਦੀ ਬੱਕਰੀ ਤਾਂ ਨਹੀਂ ਨਾ ਰੱਖਣੀ ਹੈ, ਫਿਰ ਬੱਕਰੀ ਵੀ ਹੋ ਜਾਏਗੀ। ਤੇ ਉਹ ਸਾਡੇ ਨਾ ਅਸਲ 'ਚ ਚੀਜ਼ਾਂ ਦਾ ਹੋ ਗਿਆ ਕਿ ਇਹ ਨਹੀਂ ਦੇਖਿਆ ਜਾਂਦਾ ਵੀ ਇੱਥੇ ਨਾ ਵੀ ਜਿਸ ਤਰ੍ਹਾਂ ਹੁਣ ਕਈ ਬੰਦੇ ਯਾਕ ਲੈ ਆਏ ਜੀ, ਉਹ ਠੰਡ, ਉਹ ਬਹੁਤ ਠੰਡੇ ਇਲਾਕੇ ਦੇ ਸੀ, ਉਹਨੂੰ ਜੀ ਕਹਿੰਦੇ ਏਸੀ ਚਲਾਉਂਦੇ ਆ ਜੀ, ਬਰਫ਼ ਲਾ ਕੇ ਰੱਖਦੇ ਆ ਜੀ, ਇਹ ਕਰਦੇ ਆ। ਬੱਕਰੀ ਹੈ ਦੁੱਧ ਲਈ ਤੇ ਗੋਸ਼ਤ ਲਈ, ਦੋ ਹੀ ਖਸੂਸੀਅਤ ਆ ਬੱਕਰੀ ਦੀ ਹੈ। ਉਹ ਜਾਂ ਦੁੱਧ ਵਾਲੀਆਂ ਵਾ ਜਾਂ ਗੋਸ਼ਤ ਵਾਲੀਆਂ ਵਾ। ਉਹਦੇ 'ਚ ਨਸਲਾਂ ਦੇਖਣੀਆਂ ਚਾਹੀਦੀਆਂ ਵਾ ਦੁਨੀਆ 'ਚ, ਯਾਨੀ ਕਿ ਜਿਹੜਾ ਵਾ ਨਾ ਕਿਹੜੀਆਂ ਬੱਕਰੀਆਂ ਵਾ ਜਿਹੜੀਆਂ ਜ਼ਿਆਦਾ ਦੁੱਧ ਦਿੰਦੀਆਂ ਵਾ, ਕਿਹੜੀਆਂ ਜਿਹੜੀਆਂ ਵਾ ਨਾ ਗੋਸ਼ਤ ਵਾਲੇ ਸਿਲਸਿਲੇ 'ਚ। ਜਿਸ ਤਰ੍ਹਾਂ ਆਮ ਤੌਰ ਤੇ ਇੱਕ ਅਲਪਾਈਨ ਨਸਲ ਦੀ ਬੱਕਰੀ ਆ, ਉਹ ਬੜੀ ਅੱਛੀ ਗਿਣੀ ਜਾਂਦੀ ਆ ਦੁੱਧ ਵਾਲੇ 'ਚ। ਇਸਰਾਈਲ ਦੀ ਬੱਕਰੀਆਂ ਬੜੀਆਂ ਅੱਛੀਆਂ ਵਾ। ਤੇ ਇਸ ਤਰ੍ਹਾਂ ਹੀ ਗੋਸ਼ਤ 'ਚ ਜਿਹੜਾ ਜਨੂਬੀ ਅਫਰੀਕਾ ਵਾਲੀ ਬੋਰ ਜਿਹੜੀ ਆ, ਉਹ ਅੱਛੀ ਯਾਨੀ ਕਿ ਨਸਲ ਜਿਹੜੀ ਹੈ ਨਾ ਗਿਣੀ ਜਾਂਦੀ ਆ। ਸਾਡੇ ਹੁਣ ਹੋ ਗਿਆ ਜੀ ਇਹ ਨਾ, ਇਹ ਡਾਂਸ ਕਰਦੀ ਆ ਬੱਕਰੀ, ਇਹਦੇ ਸਿੰਗਾਂ ਨੂੰ ਮਰੋੜੀਆਂ ਵਾ ਹੈ। ਉਹ ਹੁਣ ਹਿਰਨ ਜਿਹੜੇ ਆ ਨਾ, ਹਿਰਨ ਤੇ ਬੱਕਰੀ ਦਾ ਰੇਟ ਵੀ ਬਰਾਬਰ ਹੋ ਗਿਆ। ਤੇ ਬੱਕਰੀ 'ਚ ਨਾ ਹਿਰਨ ਵਾਲੀਆਂ ਖਸੂਸੀਅਤ ਯਾਨੀ ਕਿ ਜਿਹੜਾ ਵਾ ਨਾ, ਉਹ ਕਹਿੰਦੇ ਉਹ ਵੀ ਇੰਝ ਲੱਗਦਾ ਕਿ ਜਿਸ ਤਰ੍ਹਾਂ
ਹਿਰਨਾਂ ਦਾ ਨਾ ਯਾਨੀ ਕਿ ਬੰਦੇ ਨੇ ਕੋਈ ਫਾਰਮ ਬਣਾ ਲਿਆ ਵਾ, ਬੱਕਰੀਆਂ ਦਾ ਨਹੀਂ ਹੈ। ਫਿਰ ਸਾਡੇ ਯੂਟਿਊਬਰਾਂ ਨੇ ਨਾ ਇੰਨਾ ਤਰਵੀਜ ਦਿੱਤਾ ਵਾ ਇਸ ਤਰ੍ਹਾਂ ਦੀ ਫਾਰਮਿੰਗ ਨੂੰ ਹੈ ਕਿ ਹੁਣ ਆਮ ਬੰਦਾ ਜਿਸ ਕੋਲੋਂ ਬੱਕਰੀ ਨਹੀਂ ਉਹ ਸ਼ਰਮਿੰਦਾ ਜਿਹਨੇ ਨਜ਼ਰ ਆਉਂਦਾ। ਜਿਸ ਤਰ੍ਹਾਂ ਕੋਈ ਕੁੱਤੇ ਲੋਕਾਂ ਨੇ ਤਕੜੇ ਤਕੜੇ ਰੱਖੇ ਹੁੰਦੇ ਨਾ, ਅਸਾਸੇ ਕਮਤਰੀ ਦਾ ਸ਼ਿਕਾਰ, ਉਹ ਇੱਕ ਕਿਸੇ ਦਾ ਮਾੜਾ ਜਿਹਾ ਕੁੱਤਾ ਹੁੰਦਾ ਨਾ ਤੇ ਉਹਨੂੰ ਨਾ ਲਪੇਟ ਜੀ ਕੇ ਕਿਸੇ ਰੱਸੀ ਚ ਪਰਾਂ ਜੀ ਵੀ ਐਵੇਂ ਕੰਮ ਕਰ, ਇੱਥੇ ਤਾਂ ਬੜੇ ਤਕੜੇ ਤਕੜੇ ਕੁੱਤੇ ਆ ਹੈ। ਉਹ ਹੁਣ ਬੱਕਰੀਆਂ ਵਾਲਾ ਵਿਚਾਰਾ ਇੰਜ ਹੋ ਗਿਆ ਕਿ ਆਮ ਬੰਦਾ ਹੁਣ ਬੱਕਰੀ ਰੱਖਣੇ ਦਾ ਨਾ ਸੋਚਦਾ ਹੀ ਨਹੀਂ ਵੀ ਇਹ, ਉਹ ਕਹਿਣਾ ਜੀ ਇਹ ਕਿਹੜੀਆਂ ਬੱਕਰੀਆਂ ਵਾ, ਬੱਕਰੀ ਦਾ ਉਹ ਫਿਰ ਸਲਾਹ ਦੇਣਾ ਜਾਂਦੇ ਆ। ਉਹ ਕਹਿੰਦੇ ਜੀ ਉਹ ਤੁਸੀਂ ਉਹ ਇਹ ਰੱਖਣੀ ਸੀ, ਸਿੰਧ ਵਾਲੀ ਰੱਖਣੀ ਸੀ, ਤੁਸੀਂ ਬਲੋਚਿਸਤਾਨ ਵਾਲੀ ਰੱਖਣੀ ਸੀ, ਫਲਾਹ ਰੱਖਣੀ ਸੀ, ਫਲਾਹ ਰੱਖਣੀ ਸੀ। ਪਰ ਮੇਰੇ ਖਿਆਲ ਚ ਨਾ ਪਾਕਿਸਤਾਨ ਚ ਜਿਹੜਾ ਮੇਜਰ ਮਸਲਾ ਵਾ ਨਾ ਜਾਨਵਰਾਂ ਵਾਲਾ, ਉਹ ਬਰੀਡ ਤੋਂ ਵੀ ਜ਼ਿਆਦਾ ਫੀਡ ਵਾਲਾ ਵਾ। ਅਗਰ ਅਸੀਂ ਆਪਣੇ ਜਾਨਵਰਾਂ ਦੀ ਸਿਰਫ ਖੁਰਾਕ ਪੂਰੀ ਕਰ ਲਈਏ ਨਾ, ਸਾਡਾ ਦੁੱਧ ਵੀ ਡਬਲ ਹੋ ਸਕਦਾ, ਸਾਡਾ ਗੋਸ਼ਤ ਵੀ ਡਬਲ ਹੋ ਸਕਦਾ ਹੈ। ਨਾ ਸਾਡੇ ਕੋਲ ਮੱਝਾਂ ਦੀ ਖੁਰਾਕ ਪੂਰੀ ਆ, ਨਾ ਸਾਡੇ ਕੋਲ ਗਾਵਾਂ ਦੀ ਖੁਰਾਕ ਪੂਰੀ ਆ, ਨਾ ਸਾਡੇ ਕੋਲ ਬੱਕਰੀਆਂ ਦੀ ਖੁਰਾਕ ਪੂਰੀ। ਸਹੀ ਗੱਲ ਹੈ। ਹੁਣ ਤੁਸੀਂ ਦੇਖੋ ਕਿ ਆ ਪਿੰਡਾਂ ਥਾਵਾਂ ਤੇ ਗਾਵਾਂ ਰੱਖੀਆਂ ਇਹਨਾਂ ਦੇਸੀ, ਉਹ ਚਰਾਨ ਚਲੇ ਜਾਂਦੇ ਆ, ਉਹ ਕਿਲੋ ਤੋਂ ਲੈ ਕੇ 2-2 ਕਿਲੋ ਤੱਕ ਦਿੰਦੇ, ਕਿਉਂਕਿ ਉਹਨਾਂ ਦਾ ਉਹ ਖਰਚਾ ਨਹੀਂ ਹੁੰਦਾ। ਉਹ ਕਹਿੰਦੇ ਵੀ ਚਲੋ ਅਗਰ 20 ਹੈ ਤੇ ਇਹਨਾਂ ਨੇ ਮਣ ਦੁੱਧ ਦਿੱਤਾ ਤੇ ਮਣ ਫਰੀ ਚ ਹੀ ਆ। ਖੁਰਾਕ ਵੱਲੋਂ ਯਾਨੀ ਕਿ ਜਾਨਵਰਾਂ ਦਾ ਨਾ ਸਾਡਾ ਬਹੁਤ ਮਾੜਾ, ਬਲਕਿ ਸਾਡੇ ਕੋਈ ਰਿਸਰਚ ਹੀ ਨਹੀਂ ਹੈ ਵੀ ਹੁਣ ਬੱਕਰੀ ਦੇ ਬਾਰੇ ਚ ਕਿਹਾ ਜਾਂਦਾ ਕਿ ਬੱਕਰੀ ਜਿਹੜੀਆਂ ਨਾ ਲੂਸਣ ਤੇ ਜੰਤਰ ਜਾਂ ਰੋਡ ਗਰਾਸ ਵਗੈਰਾ ਇਹ ਚੰਗੇ ਪੱਟੇ ਆ। ਲੇਕਿਨ ਤੂੰ ਦੇਖ ਲਾ ਕਿ ਸਾਡੇ ਕਿੰਨੇ ਕੁ ਬੰਦੇ ਆ ਜਿਹੜੇ ਕਿ ਜਿਨ੍ਹਾਂ ਨੇ ਕੋਈ 5-10 ਬੱਕਰੀਆਂ ਰੱਖੀਆਂ, ਉਹ ਰੋਡ ਗਰਾਸ ਲਾਉਂਦੇ ਹੋਣ ਜਾਂ ਉਹ ਜੰਤਰ ਲਾਉਂਦੇ ਹੋਣ ਜਾਂ ਉਹ ਹੁਣ ਭਾਈ ਫੈਸਲ ਜ਼ਬੈਰ ਕੰਬੋਜ ਤੁਹਾਡੇ ਨਾਲ ਮਾਦਰ ਨਾਲ ਤੁਸੀਂ ਬਹੁਤ ਲਾਉਂਦੇ ਆ, ਤੁਹਾਨੂੰ ਨਹੀਂ ਸੀ ਕਹਿ ਰਹੇ। ਨਹੀਂ ਇੱਕ ਗੱਲ ਹੋਰ ਆ, ਇਹ ਨਹੀਂ ਗੱਲ ਹੈਗੀ ਕਿ ਵਿੱਚ ਬੰਦੇ ਇਹੋ ਜਿਹੇ ਮੌਜੂਦ ਨਹੀਂ ਹੈਗੇ, ਲੇਕਿਨ ਗੱਲ ਕੀ ਆ ਵੀ ਉਹ ਥੋੜੇ ਆ, ਜਿਹੜੇ ਜ਼ਿਆਦਾ ਜਿਹੜੇ ਥੋੜੇ ਆ ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ ਉਹ ਘੁੱਟੀ ਗਈ ਹੋਈ ਆ, ਉਹ ਦੱਬੀ ਹੋਈ ਆ। ਇਸ ਸਿਲਸਿਲੇ 'ਚ ਮੈਂ ਕਹਾਂਗਾ ਕਿ ਫੈਸਲ ਨੇ ਨਾ ਬੜੀ ਅੱਛੀ ਯਾਨੀ ਕਿ ਜਿਹੜੀ ਹੈ ਨਾ ਕੰਪੇਨ ਕੀਤੀ ਆ। ਰਾਣਾ ਸਾਹਿਬ ਚਕਵਾਲ ਗੋਟ ਫਾਰਮ ਆ ਜਾਂ ਹੋਰ ਬਹੁਤ ਸਾਰੇ ਨਾਮ ਹੈਗੇ ਆ, ਅਸੀਂ ਇਹ ਨਹੀਂ ਕਿਸੇ ਨੂੰ ਪੂਰਾ ਜਾਂ ਕੋਈ ਕਿਸੇ ਦੀ ਅਸੀਂ ਉਹ ਨਹੀਂ ਕਰ ਰਹੇ, ਲੇਕਿਨ ਮੇਰੇ ਸਾਹਮਣੇ ਮੈਂ ਕਹਿੰਦਾ ਰਾਣਾ ਸਾਹਿਬ ਤੁਸੀਂ ਗੱਲ ਦੱਸੋ, ਤੁਸੀਂ ਜਦੋਂ ਬੱਕਰੇ ਦਾ ਗੋਸ਼ਤ ਲੈਣ ਜਾਂਦੇ ਆ ਤੁਸੀਂ ਕਦੇ ਜਾ ਕੇ ਪੁੱਛਿਆ ਵੀ ਇਹਦੀ ਬੂਥੀ ਜਿਹੜੀ ਆ ਲੰਬੀ ਹੋਣੀ ਚਾਹੀਦੀ ਸੀ, ਇਹਦੇ ਕੰਨ ਲੰਬੇ ਹੋਣੇ ਚਾਹੀਦੇ ਸੀਗੇ, ਜਾਂ ਕੋਈ ਵੀ ਗੋਸ਼ਤ ਜਿਹੜਾ ਵਾ ਨਾ 2000-2200 ਰੁਪਏ ਦਾ ਤੁਸੀਂ ਕਹਿਣਾ ਕਿਲੋ ਗੋਸ਼ਤ ਦੇ ਦਿਓ। ਕੁਰਬਾਨੀ ਵਾਲਾ ਜਾਨਵਰ ਜਿਹੜਾ ਥੋੜਾ ਬਹੁਤਾ ਸਨੱਪ ਚ ਯਾਨੀ ਕਿ ਜਿਹੜਾ ਵਾ ਨਾ ਦੇਖਿਆ ਜਾਂਦਾ, ਉਹ ਇੱਕ ਲੈਦਾ ਛੱਡੋ ਨਾ, ਵਰਨਾ ਆਮ ਜਿਹੜਾ ਵਾ ਨਾ ਮੈਨੂੰ ਨਹੀਂ ਇਹ ਵੀ ਐਸ ਨਸਲ ਦਾ ਗੋਸ਼ਤ ਜਿਹੜਾ 4000 ਵਿਕਦਾ ਹੋਵੇ ਕਿਸੇ ਵੀ ਨਸਲ ਦਾ, ਹਰ ਨਸਲ ਦਾ ਗੋਸ਼ਤ ਜਿਹੜਾ ਨਾ ਦੁੱਧ ਪਿੰਡ ਥਾਂ ਤੇ ਕੋਈ 150 ਰੁਪਏ ਲੀਟਰ ਤੋਂ ਉੱਪਰ ਇਹ ਕਹਿੰਦੇ ਹੁਣ ਕਿ ਆਹ ਫਲਾਂ ਬੱਕਰੀ ਦਾ ਦੁੱਧ ਆ ਜਿਹੜਾ ਇਹ 400 ਵਿਕੇਗਾ ਜਾਂ 600 ਵਿਕੇਗਾ, ਜਾਂ ਤਾਂ ਇਹੋ ਜੀ ਕੋਈ ਹੁੰਦੀ ਨਾ ਕੋਈ ਇਸ ਤਰ੍ਹਾਂ ਦੀ ਖਸੂਸੀਅਤ ਵੀ 5 ਲੱਖ ਵਾਲੀ ਬੱਕਰੀ ਹੈ ਜਿਹੜੀ ਇਹਦਾ ਗੋਸ਼ਤ ਜਨਾਬ ਜੀ 4000 ਜਾਂ 5000 ਰੁਪਏ। ਇਹ ਜਿਹੜਾ ਖੂਬਸੂਰਤੀ ਕਰਕੇ ਜਿਹੜਾ ਵਾ ਨਾ ਜਾਨਵਰਾਂ ਦੀ, ਉਹ ਮੈਨੂੰ ਇੰਜ ਲੱਗਦਾ ਜਿਸ ਤਰ੍ਹਾਂ ਤੋਤੇ ਪਾਲਣ ਵਾਲੇ ਨਹੀਂ ਹੁੰਦੇ। ਰਾਣਾ ਸਾਹਿਬ ਉਹ ਤਾਂ ਹੀ ਤਾਂ ਮੈਂ ਗੱਲ ਕੀਤੀ ਆ ਵੀ ਸ਼ੌਕ ਤੁਸੀਂ 10 ਲੱਖ ਦੀ ਬੱਕਰੀ ਲੈ ਕੇ ਰੱਖ ਲਓ, ਤੁਹਾਡੀ ਸ਼ਕੀਨੀ ਆ ਤੁਸੀਂ ਰੱਖੋ, ਲੇਕਿਨ ਜਦੋਂ ਤੁਸੀਂ ਉਹਦੇ ਵਿੱਚ ਇੰਜ ਕਰਕੇ ਤੇ ਫਲਾਣਾ ਜਦੋਂ ਬੱਚਾ 2 ਮਹੀਨੇ ਦਾ ਬੱਚਾ ਪੁੱਛੇ ਕਿ ਚੱਲ ਜੋ ਕਹਿੰਦੇ ਜੀ 1.5 ਲੱਖ ਰੁਪਏ ਦਾ, ਹੁਣ 5-5 ਲੱਖ ਦੀ 7-7 ਲੱਖ ਦੀ ਬੱਕਰੀ ਆ, ਲੱਖ ਤੋਂ ਥੱਲੇ ਬੱਚਾ ਕੋਈ ਨਹੀਂ ਹੈ। ਤੇ ਇਹਦੇ ਚ ਤੇ ਦੂਜਾ ਰਾਣਾ ਸਾਹਿਬ ਇੱਕ ਹੋਰ ਵੀ ਗੱਲ, ਘੋੜਿਆਂ ਦੀ ਬਲੱਡ ਲਾਈਨ ਸੁਣੀ ਸੀ ਨਾ ਵੀ ਘੋੜਿਆਂ ਦੀ ਬਲੱਡ ਲਾਈਨ, ਚਲੋ ਉਹ ਸ਼ਕੀਨੀ ਚ ਉਹਦਾ ਗੋਸ਼ਤ ਨਾਲ ਕੋਈ ਤਲਕ ਨਹੀਂ ਹੈਗਾ, ਉਹਦਾ ਇਹ ਜਾਂ ਕੋਈ ਉਹ ਨਹੀਂ ਹੈਗਾ। ਘੋੜਾ ਸ਼ੌਕ ਚ ਆਉਂਦੇ ਆ ਨਾ, ਕੁੱਤਾ ਘੋੜਾ ਇਹ ਸ਼ੌਕ ਚ ਆ ਗਏ ਹੈ, ਮੁਰਗੇ ਵੀ ਜਿਹੜੇ ਆ ਇਹ ਵੀ ਸ਼ਕੀਨੀ ਚ ਆ ਗਏ, ਹੋਰ ਵੀ ਬਹੁਤ ਸਾਰੇ ਤਿੱਤਰੀਏ ਇਹ ਸ਼ਕੀਨੀ ਚ ਤੁਸੀਂ ਜਿੰਨਾ ਮਰਜੀ ਮਹਿੰਗਾ ਖਰੀਦ ਲਓ, ਜੇ ਕਿਸੇ ਦੀ ਪਹੁੰਚ ਪਵੇ ਲੈ ਲਵੇ ਸ਼ੌਕ ਵਾਸਤੇ, ਨਹੀਂ ਤਾਂ ਨਾ ਸੀ ਉਹਨੂੰ ਸ਼ੌਕ ਦਾ ਨਾ ਦੋ। ਇਹ ਜੀ ਫਲਾਣੇ ਦੀ ਬੱਕਰੀ, ਇਹ ਫਲਾਣਾ ਬੱਕਰਾ ਸੀ, ਰੁਸਤਮ ਸੀ ਜੀ, ਇਹ ਫਲਾਣਾ ਸੀ, ਟਮਕਾਣਾ ਸੀਗਾ। ਤੁਸੀਂ ਕਦੇ ਜਦੋਂ ਗੋਸ਼ਤ ਲੈਣ ਗਏ ਆ ਉੱਥੇ ਜਾ ਕੇ ਕਿਹਾ ਵੀ ਉਹ ਫਲਾਣੇ ਦਾ ਜਿਹੜਾ ਬੱਕਰਾ ਆ ਤੇ ਉਹਦਾ ਗੋਸ਼ਤ ਦਿੱਤਾ ਜਾਵੇ, ਉੱਥੇ ਜਾ ਕੇ ਤਾਂ ਗੋਸ਼ਤ ਹੀ ਲੈਣਾ ਵੀ ਇਹ ਬੱਕਰਾ ਜਿਹੜਾ ਵਾ ਫਲਾਂ ਬੱਕਰੇ ਦਾ ਪੋਤਾ ਵਾ ਤੇ ਇਹਦਾ ਇਸ ਕਰਕੇ ਰੇਟ ਜਿਹੜਾ ਨਾ ਜ਼ਿਆਦਾ ਲੱਗੇਗਾ। ਹਾਂਜੀ ਇਹ ਤਾਂ 5000 ਰੁਪਏ ਪਤਾ ਲੱਗੇ ਜੀ, ਚਲੋ ਫਿਰ ਤਾਂ ਹੈ ਗੱਲ। ਅੱਛਾ ਦੇਖੋ ਜਿਹੜੇ ਬੰਦੇ ਇੱਕ ਪਹਿਲੇ ਹੁੰਦਾ ਸੀ, ਜਿਹੜੇ ਬੰਦੇ ਸ਼ੌਕ ਰੱਖਦੇ ਸੀ ਨਾ ਉਹ ਨਾ ਕਾਰੋਬਾਰ ਨਹੀਂ ਕਰਦੇ ਸੀ, ਉਹਦਾ ਕਾਰੋਬਾਰ ਹੈ ਹੀ ਨਹੀਂ, ਕਾਰੋਬਾਰ ਹੈ ਉਹ ਆਪਣਾ ਜਾਨਵਰ 1 ਜਾਂ 2 ਰੱਖਿਆ। ਇੱਥੇ ਲੋਕਾਂ ਨੇ ਨਾ ਯਾਨੀ ਕਿ ਜਿਹੜਾ ਉਹ ਕਾਰੋਬਾਰ ਨੂੰ ਨਾ ਇੱਕ ਯਾਨੀ ਕਿ ਇਹ ਸ਼ੌਕ ਦੀ ਸ਼ਕਲ ਦੇ ਲਈ ਹੈ, ਇਹ ਸ਼ੌਕ ਨੂੰ ਕਾਰੋਬਾਰ ਦੀ ਸ਼ਕਲ ਦੇ ਲਈ ਹੈ, ਕੋਈ ਗੜਬੜ ਜਾਣਾ ਤੇ ਉਹਦੇ ਚ ਕਾਫੀ ਸਾਰੇ ਬੰਦੇ ਯਾਨੀ ਕਿ ਜਿਹੜੇ ਨਵੇਂ ਆ ਨਾ
ਹੈ ਉਹਨਾਂ ਨੂੰ ਅਹਿਸਾਸੇ ਕਮਤਰੀ ਚ ਜਿਹੜਾ ਵਾ ਨਾ ਰਾਣਾ ਸਾਹਿਬ ਜਦੋਂ 20 ਬੱਕਰੀਆਂ ਰੱਖ ਲੈਣਗੇ ਨਾਲ ਵੰਡਾ ਕਹਿਣਗੇ ਜੀ ਅਸੀਂ ਵੰਡਾ ਬਣਾ ਲਿਆ। ਹਾਂ ਵੰਡਾ ਜਨਾਬ ਜੀ ਜੀ 12,000 ਰੁਪਏ ਦਾ ਬੱਚਿਆਂ ਦਾ ਜੀ, 8,000 ਰੁਪਏ ਦਾ ਬੱਕਰੀ ਦਾ ਜੀ। ਕੋਈ ਕਹਿੰਦਾ ਹੋਊਗਾ ਜੀ 10 ਰੁਪਏ ਚ ਵੰਡਾ ਜਿਹੜਾ ਹੈ ਜੀ ਇੱਕ ਬੱਕਰੀ ਦਾ ਤਿਆਰ ਹੈਗਾ। ਕੋਈ ਕਹੂਗਾ ਹਰਾ ਨਹੀਂ ਖਿਲਾਣਾ, ਕੋਈ ਕਹਿੰਦਾ ਸੁੱਕਾ ਨਹੀਂ ਖਿਲਾਣਾ, ਕੋਈ ਕਹੂਗਾ ਇਹਨੂੰ ਗਿੱਲੀ ਨਹੀਂ ਹੋਣੀ ਚਾਹੀਦੀ, ਕੋਈ ਕਹਿੰਦਾ ਇਹਨੂੰ ਰੌਲਾ ਕੋਈ ਨਹੀਂ। ਗੱਲ ਇਹ ਹੈਗੀ ਆ ਵੀ ਲੋਕਾਂ ਦਾ ਨਾ ਜਿਹੜਾ ਨਿਜ਼ਾਮ, ਮੈਂ ਕਹਿੰਦਾ ਆਮ ਬੰਦੇ ਚ ਹੁਣ ਗੱਲ ਕਰੀਏ ਨਾ ਵੀ ਬੱਕਰੀ ਰੱਖ, ਉਹਦੇ ਜ਼ਿਹਨ ਚ ਇੱਕੋ ਹੀ ਗੱਲ ਆ ਵੀ ਬੱਕਰੀਆਂ ਮਰ ਜਾਂਦੀਆਂ। ਉਹ ਹੁਣ ਜਿਹੜਾ ਬੱਕਰੀਆਂ ਮਰਨੇ ਵਾਲਾ ਨਾ ਜਿਹੜਾ ਵਾ ਉਹਦੇ ਚ ਬੁਨਿਆਦੀ ਤੌਰ ਤੇ ਇੱਕੋ ਹੀ ਅੰਸਰ ਹੁੰਦਾ। ਕਹਿੰਦੇ ਜੀ ਸਰਦੀਆਂ ਚ ਬੱਕਰੀਆਂ ਮਰਦੀਆਂ। ਹੁੰਦਾ ਕਿਆ ਵਾ ਕਿ ਸਾਡੇ ਕੋਲ ਨਾ ਜਗ੍ਹਾ ਹੁੰਦੀ ਹੈ ਥੋੜੀ, ਅਸੀਂ ਉਹ ਥੋੜੀ ਜਗ੍ਹਾ 'ਚ ਬਹੁਤ ਸਾਰੀਆਂ ਬੱਕਰੀਆਂ ਜਿਹੜੀਆਂ ਆਵਾਂ ਨਾ ਵੜ ਦਿੰਦੇ ਆ। ਤੇ ਫਿਰ ਉਹ ਸਾਡੇ ਨਾਲ ਆਮ ਤੌਰ ਤੇ ਜਦ ਅੰਦਰੋਂ ਨਾ ਇਹ ਚੀਜ਼ ਦਾ ਖਿਆਲ ਨਹੀਂ ਰੱਖਿਆ ਜਾਂਦਾ ਕਿ ਪਿਸ਼ਾਬ ਵਗੈਰਾ ਜਿਹੜਾ ਨਾ ਵੈਂਟੀਲੇਸ਼ਨ ਨਹੀਂ ਹੈ, ਵੈਂਟੀਲੇਸ਼ਨ ਵੀ ਨਹੀਂ ਹੈ, ਗੈਸ ਆ ਉੱਤੋਂ ਖਾਰਜ ਕਰਨ ਦਾ ਕੋਈ ਹੱਲ ਹੋ ਜਾਂਦਾ। ਹਾਂ ਹੋ ਜਾਂਦਾ। ਲੇਕਿਨ ਉਹ ਹੁੰਦਾ ਕਿਆ ਵਾ ਕਿ ਉਹ ਅਮੋਨੀਆ ਜਿਹੜੀ ਆ ਨਾ ਉਹ 5 ਫੁੱਟ ਤੱਕ ਉੱਠਦੀ ਆ। ਸਭ ਤੋਂ ਜ਼ਿਆਦਾ ਜਿਹੜੇ ਛੋਟੇ ਬੱਚੇ ਹੁੰਦੇ ਆ ਨਾ ਉਹ ਜ਼ਿਆਦਾ ਚੰਦੇ ਆ ਉਹਦੇ, ਉਹ ਥੱਲੋਂ ਵੀ ਰੱਖਣਾ ਚਾਹੀਦਾ। ਉਹ ਜਦੋਂ ਕਿਉਂਕਿ ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਪੈਂਦੀ ਆ ਨਾ, ਉਹ ਫਿਰ ਉਹਨਾਂ ਦੇ ਯਾਨੀ ਕਿ ਸਾਂਸ ਦੇ ਪ੍ਰੋਬਲਮ, ਉਹ ਕਹਿੰਦੇ ਜੀ ਬੱਕਰੀਆਂ ਨੂੰ ਤਾਂ ਬਿਮਾਰੀ ਪੈ ਗਈ ਹੈ। ਮੈਂ ਕਹਿੰਦਾ ਕਿ ਖੁੱਲੀ ਜਗ੍ਹਾ ਤੇ ਇੱਕ ਦੋ ਮੇਰੇ ਜਾਣਨ ਵਾਲੇ ਜਿਨ੍ਹਾਂ ਦੀਆਂ ਨਾ 30-30 40 ਉਹਨਾਂ ਦੀ ਸ਼ਾਜ਼ੋ ਨਾਜ਼ਰੀ ਆ ਕਿ ਕੋਈ ਜਾਨਵਰ ਯਾਨੀ ਕਿ ਜਿਹੜਾ ਵਾ ਨਾ ਮਰਿਆ ਹੋਵੇ ਹੈ, ਕੋਈ ਇਤਫਾਕ ਨਹੀਂ ਯਾਨੀ ਕਿ ਇੰਜ ਨਹੀਂ ਹੋਇਆ ਕਿ 5 ਮਰ ਗਈਆਂ 10 ਮਰ ਗਈਆਂ, ਕਿਉਂਕਿ ਉਹਨਾਂ ਨੇ ਨਾ ਜਗ੍ਹਾ ਖੁੱਲੀ ਰੱਖੀ ਆ। ਔਰ ਬੱਚੇ ਜਿਹੜੇ ਆ ਨਾ, ਬੱਚਿਆਂ ਨੂੰ ਸਰਦੀ ਤੋਂ ਜਿਹੜਾ ਵਾ ਨਾ ਬਚਾਣੇ ਦਾ ਪੂਰਾ ਇੰਤਜ਼ਾਮ ਯਾਨੀ ਕਿ ਜਿਹੜਾ ਵਾ ਕੀਤਾ। ਹੁਣ ਦੇਖੋ ਜਦੋਂ ਤੁਸੀਂ ਗਿੱਲੀ ਜਗ੍ਹਾ ਰੱਖੋਗੇ, ਬੱਕਰੀ ਜਿਹੜੀ ਹੈ ਨਾ, ਕਹਿੰਦੇ ਨਹੀਂ ਹੈ ਕਿ ਬੱਦਲ ਲਾਹੌਰ ਹੁੰਦਾ ਤੇ ਬੱਕਰੀ ਸਾਹੀਵਾਲੋਂ ਰੌਲਾ ਪਾਣਾ ਸ਼ੁਰੂ ਕਰ ਦਿੰਦੀ ਹੈ। ਸਹੀ ਗੱਲ ਹੈ। ਜਦੋਂ ਵੀ ਤੁਸੀਂ ਦੇਖੋ ਕਿ ਜਦੋਂ ਵੀ ਬੱਦਲ ਉੱਠੇਗਾ ਨਾ, ਬੱਕਰੀਆਂ ਦੀ ਮਿਆਂ 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 ਸ਼ੁਰੂ ਹੋ ਜਾਂਦੀ, ਖਬਰ ਦਿੰਦੀਆਂ। ਹਾਂ ਖਬਰ ਦੇ ਦਿੰਦੀਆਂ। ਬੱਕਰੀ ਨੂੰ ਯਾਨੀ ਕਿ ਜਿਹੜਾ ਵਾ ਨਾ ਪਾਣੀ ਤੋਂ ਬੱਕਰੀ ਜਿਹੜੀ ਹੈ ਨਾ ਚਾਲੂ, ਗਿੱਲੇ ਤੋਂ ਚਾਲੂ ਹੈ। ਬੱਕਰੀ ਜਿਹੜੀ ਹੈ ਨਾ, ਬੱਕਰੀ ਸੁੱਕਾ ਮੰਗਦੀ ਹੈ। ਖਾਸ ਤੌਰ ਤੇ ਜਿਹੜੇ ਬੱਚੇ ਆ ਨਾ, ਉਹਨਾਂ ਦੇ ਨੀਚੇ ਤੂੜੀ ਵਗੈਰਾ ਜਿਹੜੀ ਆ ਨਾ, ਕੋਈ ਐਸਾ ਹੋਣਾ ਚਾਹੀਦਾ ਵੀ ਉਹਨਾਂ ਨੂੰ ਤਾਂ ਬਿਲਕੁਲ ਗਿੱਲ ਵਾਲਾ ਜਿਹੜਾ ਵਾ ਨਾ ਉਹ ਹੋਣਾ ਨਹੀਂ ਚਾਹੀਦਾ। ਤੇ ਜਦੋਂ ਇਹ ਤੁਸੀਂ ਉਹਦੇ ਚ ਫਿਰ ਦੱਸਾਂ ਕਿਆ ਵਾ, ਜਗ੍ਹਾ ਅਸੀਂ ਥੋੜੀ ਤੇ ਜ਼ਿਆਦਾ, ਇੱਕ ਜਗ੍ਹਾ ਤੇ 40 ਜਾਨਵਰ ਆ ਨਾ, ਉੱਥੇ 100 ਜਾਨਵਰ ਰੱਖ ਲੈਣਾ। ਜਿੱਥੇ 20 ਜਾਨਵਰਾਂ ਦੀ ਗੁੰਜਾਇਸ਼ ਆ ਉੱਥੇ 50 ਰੱਖ ਲੈਣੇ। ਬਾਅਦ ਵਿੱਚ ਫਿਰ ਉਹਨਾਂ, ਇਹ ਨਹੀਂ ਕੋਈ ਵੀ ਬੰਦਾ ਮੰਨਦਾ ਹੈ ਕਿ ਯਾਰ ਸਾਡੇ ਕੋਲ ਨਾ ਵੀ ਇਸ ਚੀਜ਼ 'ਚ ਸਾਡੇ ਕੋਲੋਂ ਗਲਤੀ ਹੋ ਗਈ। ਹੁਣ ਦੇਖੋ ਨਾ, ਅਸੀਂ ਆਪਣੀ ਗਾਂ ਨੂੰ ਪੱਠੇ ਪੂਰੇ ਨਾ ਪਾਈਏ, ਹੈ ਉਹ ਦੁੱਧ ਪੂਰਾ ਨਹੀਂ ਦਿੰਦੀ। ਨਹੀਂ, ਖੁਰਾਕ ਪੂਰੀ ਹੋਵੇ, ਕੂਵਤ ਤੇ ਮਦਾਫਤ ਪੈਦਾ ਹੁੰਦੀ ਹੈ ਜਾਨਵਰ ਦੇ ਵਿੱਚ, ਬਿਮਾਰੀਆਂ ਦੇ ਖਿਲਾਫ ਲੜਨ ਦਾ ਉਹ ਪੈਦਾ ਹੁੰਦਾ। ਹੁਣ ਮੇਰੇ ਵਰਗਾ ਕੋਈ ਬੰਦਾ ਬੱਕਰੀ ਰੱਖ ਲਵੇ ਨਾ, ਲੈ ਜਿਹੜੀ ਮਰਜ਼ੀ ਨਸਲ ਰੱਖ ਲੈ ਇੱਥੇ, ਜੇ ਉਹ 5 ਲੱਖ ਦੀ ਵਿਕ ਜੇ ਨਾ ਤਾਂ ਫਿਰ ਮੈਨੂੰ ਕਿਉਂ 5 ਲੱਖ ਦੀ ਕੀ ਆ ਜੀ, ਉਹ ਜਿਹੜੇ 4 ਲੱਖ ਦੀ ਜਿਨ੍ਹਾਂ ਨੇ ਫਾਰਮ ਬਣਾਏ ਹੋਏ ਆ ਜੀ, YouTube ਤੇ ਗੱਲ ਕਰਕੇ ਜੀ, ਇਹ ਜੀ ਸਿੰਧ ਦਾ ਤੇ ਇਹ ਰਾਜਨਪੁਰੀ ਦਾ ਜੀ, ਇਹ ਨਵੀਂ ਇੱਕ ਬਰੀਡ ਤਿਆਰ ਹੋ ਗਈ ਹੈ ਜੀ। ਇਹ ਬਰੀਡ ਇੱਕ ਵੱਡੇ ਕੰਨਾਂ ਵਾਲੀ ਆ, ਇਹ ਨਿੱਕੇ ਕੰਨਾਂ ਵਾਲੀ ਆ। ਉਹ ਖੁਦਾ ਦੇ ਬੰਦੇ, ਗੋਸ਼ਤ ਦੇ ਕੰਮ ਦੇ ਵਿੱਚ ਨਾ ਕੋਈ ਵੱਡੇ ਕੰਮ ਦੀ, ਨਾ ਕਿਸੇ ਬਲੱਡ ਦੀ, ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਕਹਾਣੀ ਦਾ ਇੱਕ ਅਸੂਲ ਆ, ਕਹਿੰਦੇ ਜਦੋਂ ਤੁਸੀਂ ਕਹਾਣੀ ਲਿਖਦੇ ਆ ਨਾ, ਇਹ ਨਹੀਂ ਵੀ ਕਹਾਣੀ ਸ਼ੁਰੂ ਕਿੱਥੋਂ ਕਰਨੀ ਹੈ, ਪਹਿਲਾਂ ਇਹ ਸੋਚੋ ਵੀ ਕਹਾਣੀ ਦਾ ਐਂਡ ਕਿੱਥੇ ਹੋਣਾ ਹੈ। ਹੁਣ ਕਹਿ ਨਹੀਂ ਦਿੰਦੇ ਵੀ ਬੰਦੇ ਦਾ ਐਂਡ ਮਿੱਟੀ ਆ, ਵੀ ਇਹਨੇ ਮਿੱਟੀ 'ਚ ਜਾਣਾ, ਜੋ ਮਰਜ਼ੀ ਕਰ ਲੇ ਹੈ, ਉਹਦਾ ਅਖੀਰ ਮਿੱਟੀ ਹੈ। ਇਸ ਤਰ੍ਹਾਂ ਹੀ ਹੁਣ ਕੋਈ 4-5 ਸਾਲ ਪਹਿਲੇ ਨਾ ਇੱਕ ਲਸਣ ਆਇਆ ਸੀ, ਹਾਂ ਜੀਵਨ, ਉਹਦਾ ਇੰਜ ਹੋ ਗਿਆ ਵੀ ਜਿਸ ਤਰ੍ਹਾਂ ਪਤਾ ਨਹੀਂ ਸਾਰੇ ਜਹਾਨ ਦੀਆਂ ਚੀਜ਼ਾਂ ਨਾ ਜਿਹੜੀਆਂ ਵਾ ਇਹਦੇ ਤੋਂ ਹੀ ਬਣਨੀਆਂ ਵਾ, ਵੀ ਅਖੀਰ ਲਸਣ ਨੇ ਹਾਂਡੀ 'ਚ ਜਾਣਾ, ਵੀ ਉਹਦਾ ਟੈਸਟ ਉੱਥੇ ਹੋਣਾ ਵੀ ਉਹ ਹਾਂਡੀ 'ਚ ਚੰਗਾ ਚੱਲਦਾ ਜਾਂ ਨਹੀਂ। ਉਹ ਦੇਖ ਲਓ ਕਿ ਲਸਣ ਪਹਿਲੇ ਟੈਸਟ 'ਚ ਜਿਹੜਾ ਵਾ ਨਾ ਫੇਲ ਹੋ ਗਿਆ। ਜਦੋਂ ਯਾਨੀ ਕਿ ਜਦੋਂ ਤੱਕ ਉੱਪਰ ਉਹ ਦੱਸਾਂ ਕਿ ਜਿਸ ਤਰ੍ਹਾਂ ਉਹ ਕਹਿੰਦੇ ਨਹੀਂ ਸ਼ੇਖਾਂ ਦੇ, ਜਦੋਂ ਤੱਕ ਔਰ ਮਾਫੀਆ ਦੇ ਹੱਥ ਵਿੱਚ ਰਿਹਾ, ਬੀਜ ਬਣਾਉਣ ਵਾਲਿਆਂ ਦੇ, ਜਾਂ ਥੋੜਾ ਜਿਹਾ ਕਮਰਸ਼ੀਅਲ ਹੋਇਆ ਤੇ ਉਹ ਜਨਾਬ ਜੀ ਹੁਣ ਉਹ ਜਿਸ ਤਰ੍ਹਾਂ ਹੁੰਦਾ ਨਹੀਂ, ਕਦੇ ਜੁੱਤੀ ਲੈ ਲਈ ਨਾ, ਉਹ ਕਹਿੰਦੇ ਜੀ ਇਹ 100 ਰੁਪਏ ਦੀ, ਉਹ ਨਾਲ ਦਾ ਮੁੰਡਾ ਕਹਿੰਦਾ ਮੈਂ 110 ਚ ਲੈ ਲਈ, ਉਹ ਦੂਸਰਾ ਛੋਟਾ ਕਹਿੰਦਾ ਮੈਂ 120 ਚ ਲੈ ਲਈ। ਉਹ ਖਾਣੇ ਵਾਲੀ ਮੇਜ਼ ਤੇ 160 ਦੀ ਕਰ ਦਿੰਦੇ ਆ 100 ਵਾਲੀ ਨੂੰ, ਇਦਾਂ ਹੀ ਹੈ। ਉਹ ਇਸ ਤਰ੍ਹਾਂ ਹੀ ਲਸਣ ਨੂੰ ਨਾ ਜਿਹੜਾ ਵਾ, ਉਹਦੇ ਚ 2 ਚੀਜ਼ਾਂ ਬਹੁਤ ਜਿਹੜੀਆਂ ਨਾ ਹਰ ਤਕਰੀਬਨ ਬੰਦੇ ਨੇ ਨਾ ਉਹ ਕੀਤੀਆਂ ਵਾ। ਜਿਹੜਾ ਵੀ ਬੀਜ ਵੇਚਣ ਵਾਲਾ ਸੀ, ਉਹਨੇ ਰੇਟ ਜਿਹੜਾ ਵਾ ਨਾ ਸੁੱਕੇ ਦਾ ਦੱਸਿਆ ਤੇ ਪੈਦਾਵਾਰ ਗਿੱਲੇ ਦੀ ਦੱਸੀ। ਇਦਾਂ ਹੀ ਇਹਦੇ ਚ 5 ਗੁਣਾ ਯਾਨੀ ਕਿ 500% ਬਹੁਤ ਵੱਡਾ ਫਰਕ ਆ। ਅਗਰ ਜੇ ਆਮਦਨੀ ਜਿਹੜੀ ਆ ਨਾ 5 ਲੱਖ ਸੀ ਨਾ, ਉਹ 25 ਲੱਖ ਬਣਾਤੀ ਹੈ। ਅੱਛਾ, ਫਿਰ ਇੱਕ ਹੋਰ ਆ, ਸੀਡ ਦਾ ਜਿਹੜਾ ਵਾ ਨਾ, ਬਸ ਇਹ ਰੱਖ ਰਿਹਾ ਸੀਡ ਯਾਰ ਥੋੜੇ ਅਰਸੇ ਹੀ ਚੱਲਦੇ ਆ ਹੈ। ਹੁਣ ਅਗਰ ਤੂੰ ਇਹ ਲਾ ਲਾ ਵੀ 48,000 ਸਕੁਅਰ ਫੁੱਟ ਕਿੱਲੇ ਚ ਹੁੰਦੇ,
ਉਹਦੇ ਚ 40,000 ਸਕੁਅਰ ਫੁੱਟ ਚ ਤੂੰ 1 ਫੁੱਟ ਚ 9 ਜਾਂ 16 ਪੌਦੇ ਆ ਜਾਂਦੇ। ਜੇ ਤੁਸੀਂ ਉਹ ਇੱਕ ਪੌਦਾ ਤੂੰ ਹਜ਼ਾਰ ਦਾ ਕਹਿਣ ਵੀ ਇੱਥੇ 1000, ਯਾਰ ਇਹ ਦੇਖੋ ਵੀ ਇਹ ਹਜ਼ਾਰ ਦੇ ਪੌਦੇ, ਇੰਨੇ ਪੌਦੇ ਲੱਗ ਵੀ ਜਾਣਗੇ ਹੈ ਵੀ 40,000 ਦਾ ਮਤਲਬ 4 ਲੱਖ ਪੌਦਾ ਜਿਹੜਾ ਇੰਨਾ ਮਹਿੰਗਾ ਤੁਸੀਂ ਵੇਚ ਵੀ ਲਓਗੇ। ਚਲੋ 10 20 15 30 ਰੁਪਏ ਵਾਲਾ ਤਾਂ ਪੌਦਾ ਇਸ ਹਿਸਾਬ 'ਚ ਨਿਕਲ ਜਾਏਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਇਰੈਸ਼ਨਲ ਜੀ ਕੈਲਕੂਲੇਸ਼ਨਾਂ ਹੁੰਦੀਆਂ ਨਾ, ਉਹ ਨਹੀਂ ਕਰਨੀਆਂ ਚਾਹੀਦੀਆਂ। ਔਰ ਸਾਡੇ ਜਦੋਂ ਤੋਂ YouTube ਆਈ ਆ ਨਾ, ਇਹਦੇ 'ਚ ਬਹੁਤ ਸਾਰੇ ਲੋਕਾਂ ਨੇ 3-4 ਕਿਸਮ ਦੇ ਨਾ ਖਾਸ ਤੌਰ ਤੇ ਇਹ ਰੱਖਿਆ ਟਾਰਗੇਟ। ਇੱਕ ਜੀਵਨ ਲਸਣ ਵਾਲਾ, ਫਿਰ ਆ ਮੁਰਗੀਆਂ ਤੇ ਮੁਰਗੀਆਂ ਦੀ ਤੁਹਾਨੂੰ ਪਤਾ ਕਈ ਏਰੀਆ ਵੀ ਆ ਜੀ ਕਾਲੇ ਰੰਗ ਦੀ ਮੁਰਗੀ ਆ ਫਲਾਂ ਰੰਗ ਦੀ। ਹੁਣ ਦੱਸੋ, ਉਹ ਇੰਜ ਲੱਗਦਾ ਸੀ ਜਿਸ ਤਰ੍ਹਾਂ ਪਾਕਿਸਤਾਨ 'ਚ ਨਾ ਮੁਰਗੀ ਦਾ ਕੋਈ ਇਨਕਲਾਬ ਆ ਜਾਣਾ। ਮੁਰਗੀਆਂ ਵਾਲੇ ਨੇ ਇਹੀ ਕੰਮ ਕੀਤਾ, ਆਸਟ੍ਰੇਲੋਪ ਆ ਗਈ ਜੀ, ਹੁਣ ਤੁਸੀਂ ਦੇਖੋ ਵੀ ਉਹ ਜਿਹੜੀਆਂ ਮੁਰਗੀਆਂ ਹੈ ਸੀ ਜਿਨ੍ਹਾਂ ਦੇ 100 200 250 ਦੇ ਅੰਡੇ ਸੀ, ਉਹ 4-5 ਬਰੀਡਾਂ 'ਚ ਕਿਤੇ ਤੁਹਾਨੂੰ ਮੁਰਗੀ ਨਜ਼ਰ ਆਉਂਦੀ ਕੋਈ ਨਹੀਂ ਹੈ। ਸ਼ੁਤਰਮੁਰਗ ਆ ਗਿਆ ਜੀ, ਸ਼ੁਤਰਮੁਰਗਾਂ ਦਾ ਐਸਾ ਹੋਇਆ ਕਿ ਉਹ ਜਨਾਬ ਇਹਨਾਂ ਨੇ ਬਾਹਰੋਂ ਲੈ ਕੇ ਨਾ ਜਿਹੜਾ। ਹੁਣ ਇਸ ਤਰ੍ਹਾਂ ਹੀ ਇੱਕ ਨਾ ਅੰਗੋਰਾ ਖਰਗੋਸ਼ ਸੀ, ਉਹਦੇ ਤੇ ਵੀ ਅਸੀਂ ਵੀ ਯਾਨੀ ਕਿ ਨਵੇਂ ਨਾ ਬੰਦੇ ਫਸ ਗਏ। ਉਹ ਰਿਸਰਚ ਵਾਲਿਆਂ ਦੀ ਸੁਣੀ ਉਹ ਅਸੀਂ ਵੀ ਇੱਕ ਵੀਡੀਓ ਕਰ ਦਿੱਤੀ। ਲੋਕਾਂ ਦੇ ਧੜਾ ਧੜ ਖਲਦ ਨਾ ਮੈਨੂੰ ਮੈਂ ਕਹਿੰਦਾ ਉਸੇ ਟਾਈਮ ਫੋਨ ਆਣੇ ਸ਼ੁਰੂ ਹੋ ਗਏ। ਕਈ ਬੰਦੇ ਬਾਹਰੋਂ ਕਹਿੰਦੇ ਜੀ ਮੈਂ ਕੋਈ ਕਹਿੰਦਾ ਮੈਂ 5 ਲੱਖ ਰੁਪਈਆ ਲਾਣਾ ਚਾਹੁੰਦਾ। ਉਹ ਮੈਂ ਕਿਹਾ ਯਾਰ ਮੈਂ ਤਾਂ ਐਵੇਂ ਸ਼ੁਗਲ ਜੇ ਤੇ ਇੱਕ ਵੀਡੀਓ ਬਣਾਤੀ ਆ ਹੈ। ਉਹ ਨਵੀਂ ਜੀ ਉਦੋਂ ਹੈ ਸੀ ਵੀ ਇਹ ਇੱਕ ਬਰੀਡ ਆ ਹੈ। ਉਹ 8-10 ਹਜ਼ਾਰ ਦਾ ਜੋੜਾ ਸੀ ਖਰਗੋਸ਼ਾਂ ਦਾ, ਮਹੀਨੇ ਡੇਢ ਜੀ 25-30 ਹਜ਼ਾਰ ਤੇ ਚਲਾ ਗਿਆ। ਇੱਕ ਟਵਿਲਟਨ ਮਾਰਕੀਟ 'ਚ ਇੱਕ ਬੰਦਾ ਸੀ ਤੇ ਉਹਦੇ ਕੋਲ ਕੁਛ ਆਇਆ ਸੀ, ਪਹਿਲੋਂ ਅਸੀਂ ਉਹਦਾ ਫੋਨ ਨੰਬਰ ਦੇ ਦਿੱਤਾ। ਉਹਨੇ ਭਾਈ ਇੱਕ ਦਿਨ ਬੜੇ ਗੁੱਸੇ 'ਚ ਮੈਨੂੰ ਫੋਨ ਕੀਤਾ, ਮੇਰਾ ਨੰਬਰ ਉਹਨੇ ਕਿਹਾ ਜੀ ਨਾਸ਼ਤਾ ਕਰਨ ਬੈਠੋ ਕੋਈ ਅੰਗੋਰਾ ਖਰਗੋਸ਼ ਵਾਲਾ, ਸ਼ਾਮੀ ਰੋਟੀ ਖਾਣ ਲੱਗੋ ਆ ਕੇ ਤੇ ਮੇਰਾ ਖਰਗੋਸ਼ ਵਾਲਾ ਹੈ। ਉਹ ਇਸ ਚੀਜ਼ 'ਚ ਨਾ ਇੰਨਾ ਯਾਨੀ ਕਿ ਜਿਹੜਾ ਵਾ ਨਾ ਉਹ ਹਾਲਾਂਕਿ ਉਹ ਗਰਮੀ ਉਹਨਾਂ ਦੀ ਯਾਨੀ ਕਿ ਜਿਹੜੀ ਉੱਨ ਜੀ ਆ ਉਹ ਸਰਦ ਇਲਾਕਿਆਂ ਦਾ ਖਰਗੋਸ਼ ਆ, ਗਰਮ। ਅੱਛਾ, ਜਿਹੜੀਆਂ ਕਰਨ ਵਾਲੀਆਂ 2-3 ਛਾਵਾਂ ਸੀ ਨਾ, ਉਹਨਾਂ ਤੇ ਸਾਡੇ ਕੋਈ ਬਿਲਕੁਲ ਨਾ, ਉਹ ਆਈਆਂ ਉਹ ਵੀ YouTube ਤੇ ਆਈਆਂ, ਲੇਕਿਨ ਉਹਨਾਂ ਤੇ ਕਿਸੇ ਬੰਦੇ ਨੇ ਨਹੀਂ। ਹੁਣ ਵਰਮੀ ਕੰਪੋਸਟ ਆ ਨਾ ਜਿਹੜਾ, ਹਾਂਜੀ, ਮੇਰੇ ਖਿਆਲ 'ਚ ਹਰ ਪਿੰਡ 'ਚ ਨਾ 5-4 ਕਰੋੜ ਰੁਪਈਏ ਦੀ ਨਾ ਮਾਰਕੀਟ ਇਹਦੀ ਹਰ ਪਿੰਡ 'ਚ ਹੈ। ਉਹਦੇ ਬਾਰੇ 'ਚ ਕੋਈ ਯਾਨੀ ਕਿ ਜਿਹੜਾ ਵਾ ਨਾ ਬੰਦੇ ਨੇ ਕਿਸੇ ਨੇ ਨਹੀਂ। ਫਿਰ ਆ ਕੰਪੋਸਟ ਜਿਹੜਾ ਉਂਝ ਬਣਾਉਣੇ ਵਾਲਾ ਵਾ ਹੈ, ਇਸ ਤੇ ਕਿਸੇ ਨੇ ਕੰਮ ਨਹੀਂ ਕੀਤਾ। ਫਿਰ ਅਜ਼ੋਲਾ ਜਿਹੜਾ ਵਾ ਉਹ ਇੰਡੀਆ 'ਚ ਅਸੀਂ ਦੇਖਦੇ ਹਾਂ ਮੱਝਾਂ ਨੂੰ, ਗਾਵਾਂ ਨੂੰ, ਹਰ ਸ਼ੈ ਡੰਗਰਾਂ ਨੂੰ ਜਿਹੜਾ ਵਾ ਨਾ ਉਹ ਪਾਈ ਜਾ ਰਹੇ ਆ। ਫਿਰ ਹੁਣ ਦੂਸਰਾ ਜਿਹੜਾ ਉਹ ਟਰੇਆਂ ਵਾਲਾ ਚਾਰਾ ਵਾ ਜਿਹੜਾ, ਉਹ ਕਿਉਂਕਿ ਹੁਣ ਅਸਲ 'ਚ ਨਾ ਚਾਰੇ 'ਚ ਜਾਨਵਰਾਂ ਦੇ ਨਾ ਰੱਖਣ 'ਚ ਬੜੇ ਮਸਾਇਲ ਇਹ ਹੋ ਰਹੇ ਆ ਕਿ ਜਾਂ ਤਾਂ ਉਹ ਆ ਜਿਹੜੇ ਫਾਰਮ ਜਿਨ੍ਹਾਂ ਕੋਲ ਬਹੁਤ ਮਸ਼ੀਨਰੀ ਆ ਉਹ ਸਸਟੇਨ ਕਰਦੇ ਆ, ਜਾਂ ਜਿਨ੍ਹਾਂ ਕੋਲ ਲੇਬਰ ਫੋਰਸ ਹੈ। ਲੇਬਰ ਬੜੀ ਔਖੀ ਹੋਈ ਆ ਹੈ। ਉਹ ਇਸ ਕਰਕੇ ਯਾਨੀ ਕਿ ਲੇਬਰ ਇਸ ਤਰ੍ਹਾਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ 'ਚ ਘੱਟ ਤੋਂ ਘੱਟ ਲੇਬਰ ਤੇ ਥੋੜੇ ਪੈਸਿਆਂ ਨਾਲ। ਮੇਰਾ ਮਕਸਦ ਸਿਰਫ ਇੰਨਾ ਕੀ ਆ ਵੀ ਤੁਸੀਂ ਅਗਰ ਜੇ ਬੱਕਰੀਆਂ ਦੀ ਬਰੀਡ ਬਣਾਣੀ ਆ ਨਾ, ਉਹ ਸ਼ੌਕ ਵਾਲੇ ਬੰਦਿਆਂ ਦੇ ਨਾਲ ਉਹਦਾ ਸ਼ੌਕ ਵਾਲਾ ਆਪਣਾ ਨਿਜ਼ਾਮ ਰੱਖੋ। ਜਿਹੜੀ ਕਮਰਸ਼ੀਅਲ ਲੈਵਲ ਤੇ ਹੈਗੀ ਆ ਉਹਨੂੰ ਤੁਸੀਂ ਬਰੀਡ ਨੂੰ ਇਹ ਕਰ ਦੋ ਜੀ, ਤੇ ਚੰਗੀ ਭਲੀ ਸਾਡੀ ਮੱਖੀ ਚੀਨੀ ਜਿਹੜੀ ਜੀ ਗੋਸ਼ਤ ਦੀ ਇੱਕ ਬਰੀਡ ਹੈਗੀ ਆ, ਠੀਕ ਆ। ਜਿਹੜੀ ਦੁੱਧ ਵਾਲੀ ਬਰੀਡ ਆ ਉਹ ਵੀ ਰਾਣਾ ਸਾਹਿਬ ਬੀਤਲ ਬੱਕਰੀ ਜਿਹੜੀ ਹੈ ਨਾ ਬਹੁਤ ਯਾਨੀ ਕਿ ਜਿਹੜਾ ਮੈਂ ਕਹਿੰਦਾ ਰਾਣਾ ਸਾਹਿਬ ਬੱਕਰੀ ਜਿਹੜੀ ਆ ਤੇ ਬੱਕਰਾ ਜਿਹੜਾ ਰੀਜ਼ਨੇਬਲ ਜਿਹੜਾ ਨਾ 70-75 ਹਜ਼ਾਰ ਰੁਪਏ ਚ ਗੋਸ਼ਤ ਦੇ ਹਿਸਾਬ ਚ ਹੈ ਬੱਕਰੀ ਲੱਭ ਜਾਣੀ ਚਾਹੀਦੀ ਆ। ਲੇਕਿਨ ਸਾਡੇ ਇੱਥੇ ਨਜਾਇਜ਼ ਫਾਇਦਾ ਚੁੱਕਣ ਦਾ ਪਤਾ 2-2 ਲੱਖ ਤੋਂ ਜਿਹੜਾ ਵਾ ਨਾ ਉਹਦੇ ਜਵਾਬ ਇਹੀ ਗੱਲ ਆ ਨਾ ਜੀ, ਬਰੀਡ ਆ ਜੀ, ਇਹ ਫਲਾਣੀ ਬਣਾਤੀ ਜੀ, ਇਹਨੂੰ ਫਲਾਣੀ ਨੂੰ ਮੈਂ ਖੁਦਾ ਦਾ ਨਾਂ ਆ। ਕੋਈ ਬੰਦਿਆਂ ਨੂੰ ਕਿਹੜਾ ਇੱਕ ਇਹੋ ਜਿਹਾ ਕੰਮ ਨਾ ਥੋੜੇ ਦਿਨ ਚੱਲਦਾ ਆ, ਦੂਸਰੇ ਕੰਮਾਂ ਤਰ੍ਹਾਂ ਜਿੱਦਾਂ G1 ਸੀਗਾ ਜਾਂ ਕੋਈ ਆਸਟ੍ਰੋਲੋਪ ਆਈ ਸੀ ਤੇ ਅੰਗੋਰਾ ਖਰਗੋਸ਼ ਆਏ ਸੀਗੇ। ਉਸ ਤੋਂ ਬਾਅਦ ਫਿਰ ਇਹਨਾਂ ਦਾ ਕੋਈ ਨਾਮ ਨਹੀਂ ਲੈਂਦਾ ਹੈ। ਤੇ ਇਸ ਵਾਸਤੇ ਥੋੜਾ ਜਿਹਾ ਲਿਮਿਟ ਦੇ ਵਿੱਚ ਹਾਂ ਤੁਸੀਂ ਸ਼ੌਕੀਨੀ ਕਰਨੀ ਆ, ਸ਼ੌਕ ਵਾਲੇ ਬੰਦਿਆਂ ਨਾਲ ਭਾਵੇਂ 20 ਲੱਖ ਦੀ ਬੱਕਰੀ ਇਹ ਨਾ ਇਹ ਬਿਲਕੁਲ ਉਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਬੱਸਾਂ 'ਚ ਸੁਰਮਾ ਵੇਚਣ ਵਾਲੇ ਨਹੀਂ ਹੁੰਦੇ, ਉਹ ਯਾਨੀ ਕਿ ਉਸ ਬੱਸ 'ਚ ਸੁਰਮਾ ਵੇਚ ਕੇ ਲੈ ਜਾਂਦੇ ਆ ਬਾਅਦ 'ਚ ਨਵੀਂ ਬੱਸ ਚੜ ਜਾਂਦੇ ਆ। ਉਹ ਜਿੰਨਾ ਕਰ ਸਕਦਾ ਕਿ ਨਾ ਯਾਨੀ ਕਿ ਉੱਥੇ
ਰਹਿੰਦੇ ਆ ਨਾ, ਉਹ ਬੱਸਾਂ ਬਦਲਦੇ ਰਹਿੰਦੇ ਆ ਹੈ, ਤੇ ਉਹ ਸੁਰਮਾ ਉਹਨਾਂ ਦਾ ਨਾ ਵਿਕਦਾ ਰਹਿੰਦਾ ਵਾ। ਤੇ ਕਾਰੋਬਾਰ ਜਿਹੜਾ ਹੁੰਦਾ ਨਾ, ਜਿਹੜਾ ਹੱਟੀ ਤੇ ਆਪਣੀ ਤੇ ਬੈਠਾ ਵਾ ਨਾ, ਜਿਹੜਾ ਸਾਲਾਂ ਤੱਕ ਆ, ਉਹ ਉਹੀ ਆ। ਤੇ ਬੱਕਰੀਆਂ ਵਾਲੇ ਸਿਲਸਿਲੇ 'ਚ ਨਾ ਪਾਕਿਸਤਾਨ 'ਚ ਬੜਾ ਪੋਟੈਂਸ਼ੀਅਲ ਆ ਹੈ। ਰਾਣਾ ਸਾਹਿਬ ਵੀ ਇੰਨਾ ਕਿ ਪਾਕਿਸਤਾਨ ਕੀ ਤੁਸੀਂ ਇਸ ਬਰੋਨੇ ਮੁਲਕ ਸਾਡੀ ਬੜੀ ਡਿਮਾਂਡ ਆ, ਐਕਸਪੋਰਟ ਬਹੁਤ ਜ਼ਿਆਦਾ ਹੈ ਵੀ ਬੰਦੇ ਬੜਾ ਤੁਸੀਂ ਕੰਮ ਕਰਾਓ ਛੋਟੇ ਲੈਵਲ ਤੇ ਸਸਤਾ ਜਿਹਾ, ਜਿੰਨੇ ਦਾ ਗੋਸ਼ਤ ਦੇ ਰੇਟ ਦੇ ਅੰਦਰ ਅੰਦਰ ਕੰਮ ਕਰੋ, ਖੁਰਾਕ ਪਾਓ, ਗੋਸ਼ਤ ਦੀ ਪੈਦਾਵਾਰ ਨੂੰ ਵਧਾਓ। ਤੁਸੀਂ ਦੁੱਧ ਦਾ ਇੱਕ ਬੰਦੇ ਦਾ ਅੱਧਾ ਕਿਲੋ ਜਾਂ ਕਿਲੋ ਦੁੱਧ ਬੱਕਰੀ ਦੇ ਦੇਵੇ, ਉਹਦਾ ਸ਼ਾਮ ਨੂੰ ਗੁਜ਼ਾਰਾ ਹੋ ਜਾਂਦਾ, ਉਹਦਾ ਘਰ ਚੱਲਦਾ ਆ। ਜੇ ਤੁਸੀਂ ਉਹ ਫਿਰ ਨਾ ਬੱਕਰੀ ਲੈਣ ਜੋਗਾ, ਤੇ ਜੇ ਗਾਂ ਲੈਣ ਜੋਗਾ ਤਾਂ ਹੈ ਹੀ ਨਹੀਂ ਸੀ, ਉਹ ਬੱਕਰੀ ਚ ਲੈਣ ਜੋਗਾ ਵੀ ਨਹੀਂ ਰਿਹਾ ਹੈਗਾ। ਹੁਣ ਗਾਂ ਤਾਂ ਜਿਹੜੀ ਹੈ ਕੋਈ 4 ਲੱਖ ਦੀ, 3 ਤੋਂ 4 ਲੱਖ ਦੀ ਦੇਸੀ ਮਿਲ ਜਾਂਦੀ, ਬੱਕਰੀ 5 ਲੱਖ ਦੀ 6 ਲੱਖ ਦੀ। ਉਹੀ ਗੱਲ ਮੈਂ ਕਰ ਰਿਹਾ ਨਾ, ਕਿਉਂ ਮਾੜੇ ਬੰਦਿਆਂ ਦੇ ਗਰੀਬਾਂ ਦੇ ਮੂੰਹਾਂ ਦੇ ਵਿੱਚ ਰਿਜ਼ਕ ਹੁੰਦੇ ਆ। ਖੁਦਾ ਦੇ ਬੰਦਿਓ, ਗੋਸ਼ਤ ਦੀ ਲਿਮਿਟ ਦੇ ਵਿੱਚ ਤੁਸੀਂ ਵਜ਼ਨ ਦੇ ਹਿਸਾਬ ਨਾਲ ਕਮਰਸ਼ੀਅਲ ਲੈਵਲ ਦੇ ਉੱਤੇ ਕੰਮ ਕਰੋ, ਰਿਜ਼ਕ ਤਾਂ ਵੀ ਮਾਲਕ ਦਿੰਦਾ ਹੈਗਾ। ਐਵੇਂ ਵੰਡੇ ਬਣਾ ਲਏ, ਨਾਲ ਫੀਡਾਂ ਤਿਆਰ ਕਰ ਲੀਆਂ, ਨਾਲ ਜਨਾਬ ਜੀ ਸਾਰਾ ਕੁਝ ਇਹੋ ਜਿਹਾ ਨਿਜ਼ਾਮ ਬਣਾ ਕੇ ਤੇ ਉਹ ਸਬਜ਼ ਬਾਗ ਦਿਖਾ ਕੇ ਤੇ ਬੰਦਿਆਂ ਨੂੰ ਘੇਰ ਕੇ ਰਾਣਾ ਸਾਹਿਬ ਤੇ ਫੋਨਾਂ ਦੇ ਉੱਤੇ ਬੰਦਿਆਂ ਨਾਲ ਇਹ ਸਾਰਾ ਬਿਜ਼ਨਸ ਆਨਲਾਈਨ। ਹੁਣ ਨਾ ਮੈਂ ਦੇਖਿਆ ਕਿ ਪਿਛਲੇ ਜੇ ਸਾਲਾਂ ਦੇ ਨਾ ਕਈ ਬੰਦੇ, ਕਈ ਐਗਰੀਕਲਚਰ ਦੇ ਨਾ ਸ਼ੁਰੂ ਚ ਚੈਨਲ ਹੈ ਸੀ ਬੜੇ, ਯਾਨੀ ਕਿ ਲੱਗ ਰਿਹਾ ਸੀ ਵੀ ਇਹ ਬੰਦੇ ਨਾ ਐਗਰੀਕਲਚਰ ਦੇ ਕੰਮ, ਬਾਅਦ ਚ ਆਖਰਕਾਰ ਨੂੰ ਆਪਣੀ ਕੋਈ ਪਨੀਰੀਆਂ ਵੇਚਣ ਦੇ, ਯਾਨੀ ਕਿ ਉਹਨਾਂ ਨੇ ਫਿਰ ਅੱਛਾ ਜਦੋਂ ਫਿਰ ਨਾ ਉਹ ਕਰ ਲਿਆ, ਫਿਰ ਉਹਨਾਂ ਨੇ ਐਗਰੀਕਲਚਰ ਦੇ ਕੰਮ ਹੀ ਛੱਡ ਦਿੱਤਾ। ਰਾਣਾ ਸਾਹਿਬ ਉਹਨਾਂ ਨੇ ਸੀਡ ਤੇ ਕੰਮ ਕਰ ਲਿਆ, ਚੈਨਲ ਉਹ ਲੋਕਾਂ ਨੇ ਵੀ ਦੇਖਣੇ ਬੰਦ ਕਰਤੇ ਵੀ ਇਹ ਤਾਂ ਕਿਸੇ ਨੂੰ ਕੋਈ ਬੰਦੇ ਨੂੰ ਕੋਈ ਵੀ ਇਨਫੋਰਮੇਸ਼ਨ ਕੋਈ ਸਿੱਧੀ ਸਾਵੀਂ ਉਹ ਲੱਭਦੀ ਕੋਈ ਨਹੀਂ ਹੈ। ਵੀਡੀਓ ਦੇ ਸੈਂਟਰ 'ਚ ਜਾ ਕੇ ਆਖਰ ਦੇ ਉੱਤੇ ਆਪਣਾ ਬੀਜ ਮੌਜੂਦ ਹੈ ਜੀ। ਹਾਂ ਬਿਲਕੁਲ। ਤੇ ਜਦੋਂ ਬੀਜ ਵਾਲੀ ਗੱਲ, ਜਦੋਂ ਤੁਸੀਂ ਆਪਣਾ ਮਫਾਦ ਕਿਸੇ ਗੱਲ ਦੇ ਵਿੱਚ ਵੀ ਰਾਣਾ ਸਾਹਿਬ ਰੱਖ ਲਿਆ, ਕਹਾਣੀ ਤਾਂ ਖਤਮ ਹੋ ਗਈ। ਬਿਲਕੁਲ, ਉਹ ਤਾਂ ਗੱਲ ਖਤਮ ਹੋ ਗਈ। ਭਈਆਨ ਕਿਸੇ ਦਾ ਦਿਲ ਦੁਖਾਣਾ ਇਸ ਵੀਡੀਓ ਦਾ ਮਕਸਦ ਨਹੀਂ ਹੈਗਾ। ਇਹ ਵੀ ਨਹੀਂ ਹੈ ਵੀ ਸਾਰੇ ਇਸੇ ਪਾਸੇ ਲੱਗੇ ਹੋਏ ਆ, ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਆ ਜਿਹੜੇ ਗੋਸ਼ਤ ਦੇ ਉੱਤੇ ਕੰਮ ਕਰਦੇ। ਫਿਰ ਜਿਵੇਂ ਨਾਮ ਲਈਏ ਤਾਂ ਬੰਦੇ ਕਹਿਣਗੇ ਵੀ ਪਤਾ ਨਹੀਂ ਇਹ ਫਲਾਣੇ ਦੇ ਕਰਕੇ, ਜਿੱਦਾਂ ਕਿ ਤੁਸੀਂ ਫੈਸਲ ਜ਼ੁਬੈਰ ਕੰਬੋ ਸਾਹਿਬ ਦੀ ਗੱਲ ਕੀਤੀ ਆ, ਇਹੋ ਜਿਹੇ ਹੋਰ ਬੰਦੇ ਮੌਜੂਦ ਹੈਗੇ ਆ। ਜੇ ਗੱਲ ਕਰੀਏ ਤਾਂ ਕਹਿਣਗੇ ਉਹਨਾਂ ਦੀ ਵਜ੍ਹਾ ਨਾਲ ਇਹ ਵੀਡੀਓ ਬਣਾਈ ਗਈ ਹੈ। ਨਹੀਂ, ਸਾਡਾ ਮਕਸਦ ਇਹ ਹੈਗਾ ਆ ਵੀ ਤੁਸੀਂ ਸ਼ੌਕ ਨੂੰ ਤੇ ਕਮਰਸ਼ੀਅਲ ਜਿਹੜਾ ਸਾਡਾ ਕਾਰੋਬਾਰ ਹੈ ਨਾ, ਇਹਨੂੰ ਗੱਡ ਮੱਡ ਨਾ ਕਰੋ, ਇਹਨੂੰ ਲਹਿਦਾ 2 ਪੋਰਸ਼ਨ ਬਣਾ ਲਓ। ਤੁਹਾਨੂੰ ਸ਼ਕੀਨੀ ਦਾ ਕੰਮ ਕਰਨਾ, ਉਹ ਕਹੋ ਵੀ ਭਾਈ ਆ ਸ਼ੌਕ ਵਾਲੇ ਬੰਦਿਆਂ ਵਾਸਤੇ, ਮਾਤੜ ਤੇ ਮਾੜੇ ਬੰਦੇ ਵਾਸਤੇ ਆ ਪੋਰਸ਼ਨ ਹੈਗਾ ਆ, ਉਹਦਾ ਤਰੀਕੇਕਾਰ ਆ। ਉਹਨੂੰ 50-60 ਹਜ਼ਾਰ ਰੁਪਏ ਦੇ ਵਿੱਚ ਬੱਕਰੀ ਸਾਡੇ ਕੋਲੋਂ ਲੱਭੂਗੀ। ਉਹ ਖੁਦਾ ਦੇ ਬੰਦੇ, ਤੁਹਾਡੇ ਕੋਲ ਬੰਦਾ ਕੋਈ ਚਲ ਜਾਵੇ, ਤੁਸੀਂ ਉਹਨੂੰ ਕਹਿੰਦੇ ਆ ਵੀ ਇਹ ਤਾਂ ਸਾਡੀ ਬਰੀਡ ਹੀ ਹੈ ਜੀ, 1.5 ਲੱਖ ਰੁਪਏ ਦੀ ਬੱਕਰੀ ਹੈ ਤੇ 2 ਲੱਖ ਰੁਪਏ ਦਾ ਬੱਕਰਾ। ਅੱਛਾ, ਹੁਣ ਤਾਂ ਜਿਸ ਤਰ੍ਹਾਂ ਇਹ ਫਲਾਣੇ ਦਾ ਜੀ ਪੈਡੀਗਰੀ ਦਿੱਤੀ ਜਾਂਦੀ ਸੀ ਨਾ ਕੁੱਤਿਆਂ ਦੀ, ਇਹ ਘੋੜਿਆਂ ਦੀ ਬਲੱਡ ਲਾਈਨ ਦੱਸਦੇ, ਇਹ ਮੈਨੂੰ ਲੱਗਦਾ ਕਿ ਹੁਣ ਬੱਕਰੀਆਂ, ਬਲਕਿ ਹੁਣ ਇੱਕ ਸ਼ੈ ਮੈਂ ਹਲੇ ਤੱਕ ਹੈ ਕਿ ਹਲੇ ਤੱਕ ਇਹ ਨਹੀਂ ਆਇਆ ਹੈ ਕਿ ਯਾਰ ਆਹ ਬੱਕਰੀਆਂ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਚੱਲਦੀਆਂ ਕੋਈ AI ਵਾਲੀਆਂ ਬੱਕਰੀਆਂ ਜਿਹੜੀਆਂ ਵਾ ਨਾ। ਇਸ ਵਾਸਤੇ ਭਾਈ ਜੀ, ਜੇ ਤੁਹਾਨੂੰ ਕਿਸੇ ਨੂੰ ਇਸ ਗੱਲ ਦਾ ਗੁੱਸਾ ਲੱਗਿਆ ਹੋਵੇ ਤਾਂ ਅਸੀਂ ਮਾਜ਼ਰਤ ਖਾਂ ਆ ਜਿਹੜੇ ਗੋਟ ਫਾਰਮ ਵਾਲੇ ਹੈਗੇ ਆ, ਤੇ ਜਿਹੜੇ ਬੰਦੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਸਾਡਾ ਸਲੂਟ ਆ। ਤੇ ਤੁਸੀਂ ਦੱਸਿਓ ਵੀ ਅਸੀਂ ਇਹ ਜਿਹੜੀ ਗੱਲ ਹੈ ਇਹ ਠੀਕ ਕੀਤੀ ਆ ਕਿ ਅਸੀਂ ਐਵੇਂ ਗਲਤ ਗੱਲ ਹੈ ਜਿਹੜੀ ਅਸੀਂ ਕਰ ਰਹੇ ਹਾਂ। ਵੀ ਸਾਨੂੰ ਕਮਰਸ਼ੀਅਲ ਲੈਵਲ ਦੇ ਉੱਤੇ ਗੋਸ਼ਤ ਦੇ ਰੇਟ ਦੇ ਅੰਦਰ ਰਹਿ ਕੇ ਨਾ ਬੱਕਰੀ ਦਾ ਕੰਮ ਕਰਨਾ ਚਾਹੀਦਾ। ਯਾਰ ਪਾਕਿਸਤਾਨ ਚ ਬੁਨਿਆਦੀ ਮਸਲਾ ਨਾ ਗੁਰਬਤ ਦਾ ਮਸਲਾ ਵਾ। ਹੈ ਕਹਿੰਦੇ ਸ਼ਕੀਨੀ ਜਿਹੜੀ ਆ ਨਾ ਉਹ ਸਹਿੰਦਿਆਂ ਦੀ ਹੈ। ਤੇ ਇੱਕ ਵੈਸੇ ਮੇਰਾ ਮਸ਼ਾਹਰਾ ਵਾ ਕਿ ਜਿਹੜੇ ਸ਼ੌਕ ਆ ਨਾ ਜਾਂ ਝੁੱਗੀਆਂ ਵਾਲੇ ਕਰਦੇ ਆ ਹੈ ਤੇ ਜਾਂ ਮਹੱਲਾਂ ਵਾਲੇ ਕਰਦੇ ਆ, ਦਰਮਿਆਨ ਵਾਲੇ ਬੰਦੇ ਨਹੀਂ ਜਿਹੜੇ। ਇਹ ਅਗਰ ਪੈ ਜਾਣ ਨਾ ਤੇ ਇਹ ਵੀ ਫਿਰ ਝੁੱਗੀਆਂ ਵਾਲਿਆਂ ਨਾਲ ਹੀ ਰਲ ਜਾਂਦੇ ਆ। ਸਹੀ ਗੱਲ ਹੈ। ਤੁਸੀਂ ਦੇਖ ਲਓ, ਤੁਹਾਨੂੰ ਮੁਰਗੇ ਜਿਹੜੇ ਆ ਨਾ ਉਹ ਤੁਹਾਨੂੰ ਜ਼ਿਆਦਾਤਰ ਕੁੱਤੇ ਮੁਰਗੇ ਇਹਨਾਂ ਕੋਲ ਜਿਹੜਾ ਵਾ ਨਾ, ਹੁਣ ਸਾਡੇ ਇੱਥੇ ਡੇਰੇ ਹੀ ਆ ਕੰਮ ਕਰਨ ਵਾਲੇ, ਉਹ ਦੋਨੇ ਭਾਈ ਇੱਕ ਕਾਨੇ ਦਾ ਕੰਮ ਨਹੀਂ ਕਰਦੇ। ਹਾਂ, ਤੁਸੀਂ ਸ਼ਕੀਨੀ ਸ਼ੌਕ ਵੇਚਣਾ ਨਾ, ਤੁਸੀਂ ਕੁੱਤੇ ਦਾ ਕੰਮ ਕਰੋ। ਅਸੀਂ ਤੁਹਾਨੂੰ ਕਦੇ ਵੀ ਨਹੀਂ ਕਹਿਣਾ ਹੈਗਾ ਵੀ ਇਹਨੂੰ 1000 ਦਾ ਵੇਚੋ ਜਾਂ 5000 ਦਾ ਵੇਚੋ, ਸਾਡੇ ਲੋ 20 ਲੱਖ ਦਾ ਵੇਚੋ। ਮੁਰਗਾ ਤੁਸੀਂ ਜਿੰਨੇ ਮਰਜ਼ੀ ਦਾ ਵੇਚੋ, ਘੋੜਾ ਸ਼ਕੀਨੀ ਚਾਹੁੰਦਾ ਤੁਸੀਂ ਜਿੰਨੇ ਮਰਜ਼ੀ ਦਾ ਵੇਚ ਲਓ, ਕਿਉਂਕਿ ਉਹ ਵੱਡੇ ਬੰਦਿਆਂ ਨੇ ਲੈਣਾ, ਉਹਨਾਂ ਨੇ ਰੱਖਣਾ ਹੈਗਾ। ਇਸ ਵਾਸਤੇ ਭਾਈ ਜਾਨ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ, ਅਸੀਂ ਗਲਤ ਗੱਲ ਕੀਤੀ ਆ ਜਾਂ ਸਹੀ ਕੀਤੀ ਆ। ਤੇ ਜੇ ਸਹੀ ਕੀਤੀ ਹੋਵੇ ਨਾ, ਤੈਨੂੰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਤੇ ਆਖਰ ਦੇ ਉੱਤੇ ਉਹੀ ਗੱਲ ਹੈ ਜੀ, ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖਾ।